ਖੋਖਰ ਸਾਹਿਬ अस्सलाम वालेकुम। ਇਹ ਦੱਸੋ ਕਿ ਸਭ ਤੋਂ ਪਹਿਲੇ ਕਿ ਸਾਡੇ ਗਵਾਂਢ ਜਿਹੜੀ ਅੱਗ ਲੱਗੀ ਹੋਈ ਹੈ ਇਰਾਨ ਦੇ ਵਿੱਚ, ਇਹਦੇ ਅਸਰਾਤ ਕਿਸ ਤਰ੍ਹਾਂ ਪਾਕਿस्तानी ज़राअत पे आ रहे हैं? रिजवान भाई वालेकुम अस्सलाम। पहली चीज तो है कि पाकिस्तान ते जद भी कोई मुश्किल वक्त आया है, जद भी वो चाहे 65 की जंग है, वो 71 की जंग है, वो ਤੁਹਾਡੇ ਜਦ ਤੁਸੀਂ ਐਟਮੀ ਧਮਾਕਾ ਕੀਤਾ, ਦੁਨੀਆ ਨੇ ਪਾਬੰਦੀਆਂ ਲਾਈਆਂ ਪਾਕਿਸਤਾਨ ਦੇ ਉੱਤੇ, 9/11 ਹੋਇਆ, ਪਾਕਿਸਤਾਨ ਤੇ ਪਾਬੰਦੀਆਂ ਲੱਗੀਆਂ, 17 ਸਾਲ ਦਹਿਸ਼ਤਗਰਦੀ ਖਿਲਾਫ ਜੰਗ ਲੜੀ, ਕੋਵਿਡ-19 ਆਇਆ, ਤੇ ਹਰ ਮੁਸ਼ਕਿਲ ਵਕਤ ਵਿੱਚ ਪਾਕਿਸਤਾਨ ਦਾ ਅਗਰ ਕਿਸੇ ਨੇ ਸਾਥ ਦਿੱਤਾ ਹੈ ਤਾਂ ਉਹ ਜ਼ਰਾਅਤ ਨੇ ਦਿੱਤਾ ਹੈ, ਹਰ ਮੁਸ਼ਕਿਲ ਵਕਤ ਵਿੱਚ। ਔਰ ਅੱਜ ਵੀ ਮੈਂ ਇਹ ਕਹਿ ਸਕਦਾ ਕਿ ਜਿਹੜੀ ਈਰਾਨ ਇਸਰਾਈਲ ਅਮਰੀਕਾ ਜੰਗ ਹੈ ਉਹਦੇ ਵਿੱਚ ਪਾਕਿਸਤਾਨ ਅਗਰ ਅੱਜ ਅਲਹਮਦੁਲਿਲਾ अगर फूड सिक्योरिटी के लिहाज नाल महफूज है तो वह ज़राअत की वजह नाल है। देखो तुहाडे सामने है कि मिडल ईस्ट के मुल्क उन्होंने ज़राअत नहीं की, अज इस वक्त उत्थे ज़राअत का बहुत बड़ा फूड सिक्योरिटी का शॉर्टफॉल है। और अज पूरी दुनिया के विच नंबर 1 ते फूड सिक्योरिटी है, बॉर्डर सिक्योरिटी के नंबर 2 ते है जी इस वक्त भी। तो असी खुशकिस्मत हाँ कि कुदरत ने तुहानू तमाम वसाइल तो नवाजिया है। यानी कि तुसी ये देखो कि साढ़े कोल 1500 किलोमीटर समंदर है, कराची तो लैके पिशावर तक साढ़े कोल मैदानी इलाका है, चारों मौसम साढ़े कोल ने, दरिया साढ़े कोल ने, जंगलात साढ़े कोल ने, थर साढ़े कोल है, चोलिस्तान साढ़े कोल है, रोही साढ़े कोल है, रेगिस्तान साढ़े कोल है। साढ़े कोल कुदरत ने तमाम नवाजियात तो नवाजिया, लेकिन एक साढ़े च नहीं है तो एक विल नहीं है। उस विल ना होने की वजह नाल असी ज़राअत दे विच अगे जाने की बजाय पीछे गए हैं। यानी कि तमाम कुदरत ने मौके सानू फराहम किए, लेकिन असी ਉਹਨਾਂ ਦੇ ਵਿੱਚ ਆਪਣੀ ਅਚੀਵਮੈਂਟਸ ਹਾਸਿਲ ਨਹੀਂ ਕਰ ਸਕੇ ਕਿ ਅੱਜ ਜ਼ਰਾਈ ਮੁਲਕ ਹੋਣ ਦੇ ਬਾਵਜੂਦ 810 ਬਿਲੀਅਨ ਡਾਲਰ ਦੀ ਐਗਰੀਕਲਚਰ ਪ੍ਰੋਡਿਊਸ ਦੀ ਬਾਹਰੋਂ ਇੰਪੋਰਟ ਕਰ ਰਹੇ ਹਾਂ। ਜਿਹੜੇ ਇਸ ਵਕਤ ਈਰਾਨ ਦੇ ਇਸਰਾਈਲ ਦੇ ਜੰਗ ਦੇ ਹਾਲਾਤ ਹਨ, ਮੈਂ ਤਾਂ ਇਹ ਸਮਝਣਾ ਕਿ ਫੌਰੀ ਤੌਰ ਤੇ ਪਾਕਿਸਤਾਨ ਦੇ ਵਿੱਚ ਸਾਨੂੰ ਚਾਹੀਦਾ ਕਿ ਜ਼ਰਾਈ ਐਮਰਜੈਂਸੀ ਨਾਫਿਜ਼ ਕਰੀਏ ਔਰ ਇੱਕ ਥਿੰਕ ਟੈਂਕ ਬਣਾਈਏ। ਐਕਸਪਰਟ ਲੋਕਾਂ ਦਾ ਥਿੰਕ ਟੈਂਕ ਹੋਣਾ ਚਾਹੀਦਾ, ਜਿਹੜੇ ਲੋਕ ਜ਼ਰਾਅਤ ਨੂੰ ਜਾਣਦੇ ਹੋਣ, ਜਿਨ੍ਹਾਂ ਦੇ ਕੋਲ ਵੈਸੀ ਡਿਗਰੀਆਂ ਹੋਣ ਜ਼ਰਾਅਤ ਦੇ ਮੁਤਲਕਾ ਔਰ ਜ਼ਰਾਅਤ ਨੂੰ ਬਿਹਤਰ ਕਰ ਸਕਦੇ ਹੋਣ। ਨਾਨ ਟੈਕਨੀਕਲ ਬੰਦਾ ਨੂੰ ਬਾਹਰ ਬਿਠਾ ਕੇ ਉਹ ਟੈਕਨੀਕਲ ਲੋਕ ਬਹਿ ਕੇ ਜ਼ਰਾਅਤ ਦੇ ਬਾਰੇ ਕੋਈ ਸ਼ਾਰਟ ਟਰਮ ਤੇ ਲੌਂਗ ਟਰਮ ਪਾਲਿਸੀ ਬਣਾਉਣ। ਉਹਦੀ ਵਜ੍ਹਾ ਹੈ ਕਿ ਅੱਜ ਤੁਹਾਨੂੰ ਸਿਰਫ ਪਾਕਿਸਤਾਨ ਦੀ ਫਿਕਰ ਨਹੀਂ ਹੋਣੀ ਚਾਹੀਦੀ, ਤੁਸੀਂ ਮਿਡਲ ਈਸਟ ਨੂੰ ਦੇਖ ਸਕਦੇ ਹੋ। ਮਿਡਲ ਈਸਟ ਵਿੱਚ ਖੁਰਾਕ ਦਾ ਬੜਾ ਬੁਹਰਾਨ ਆਇਆ ਹੈ, ਤਮਾਮ ਸਾਡੇ ਖਲੀਜੀ ਮਮਾਲਿਕ ਦੇ ਵਿੱਚ ਖੁਰਾਕ ਦਾ ਬੁਹਰਾਨ ਆ ਚੁੱਕਾ ਹੈ। ਅਸੀਂ ਤਾਂ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਹਾਲੇ ਉਹ ਬੁਹਰਾਨ ਨਹੀਂ ਹੈ, ਲੇਕਿਨ ਅਗਰ ਕਿਉਂਕਿ ਸਾਡੇ ਕੋਲ ਬੀਜ ਬਾਹਰ ਦਾ, अगर ਅਸੀਂ ਬੀਜ ਲਈਏ ਚਾਵਲ ਦਾ ਬੀਜ, ਸਾਡਾ ਹਾਈਬ੍ਰਿਡ ਬੀਜ ਸਾਰਾ ਬਾਹਰੋਂ ਆਉਂਦਾ ਹੈ। ਅਸੀਂ ਮੱਕੀ ਦਾ ਲਈਏ ਬੀਜ ਬਾਹਰੋਂ ਆਉਂਦਾ ਹੈ, ਅਸੀਂ ਆਲੂ ਲਈਏ ਬੀਜ ਬਾਹਰੋਂ ਆਉਂਦਾ ਹੈ, ਸਬਜ਼ੀਆਂ ਲਈਏ ਬੀਜ ਬਾਹਰੋਂ ਆਉਂਦਾ ਹੈ। ਤਾਂ ਹੁਣ ਇਸ ਲੈਵਲ ਤੇ ਵੀ ਸੋਚਣਾ ਚਾਹੀਦਾ ਹੈ ਕਿ ਸਾਡੇ ਬੀਜ ਵੀ ਆਪਣੇ ਹੋਣ, ਰਿਸਰਚ ਆਪਣੀ ਕਰੀਏ। ਅਗਰ ਅਸੀਂ ਨਾ ਕੀਤਾ ਤੇ ਕੱਲ ਨੂੰ ਕਦੀ ਵੀ ਬੁਰਾ ਵਕਤ ਸਾਡੇ ਤੇ ਖੁਦਾ ਨਾ ਖਾਸਤਾ ਮੇਰੇ ਮੂੰਹ ਛਕਾਕ ਉਹ ਆ ਸਕਦਾ ਹੈ। ਆ ਰਹੀਆਂ ਨੇ ਉਹ ਤੇ ਇਹ ਨੇ ਕਿ ਸਭ ਤੋਂ ਜਿਹੜਾ ਵੈਸੇ ਤੁਸੀਂ ਜੋ ਦੱਸ ਰਹੇ ਹੋ ਬੀਜਾਂ ਦਾ ਮਾਮਲਾ ਵੀ ਹੈ, ਲੇਕਿਨ ਸੁਣਿਆ ਹੈ ਕਿ ਹਜੇ ਜੰਗ ਲੱਗੀ ਹੈ, ਕੁਝ ਦਿਨ ਹੋਏ ਸਨ ਤੇ ਖਾਦਾਂ ਦੀ ਕੀਮਤਾਂ ਜਿਹੜੀਆਂ ਹੈ ਨੇ ਆਲਮੀ ਮੰਡੀ 'ਚ ਵੱਧ ਗਈਆਂ ਨੇ ਤੇ ਸਾਡੇ ਪਾਕਿਸਤਾਨ 'ਚ ਵੱਧ ਗਈਆਂ ਨੇ। ਸਰ ਮੈਂ ਉਸ ਪਾਸੇ ਵੀ ਆ ਰਿਹਾ ਜੀ। ਸਾਡੇ ਕੋਲ ਇਸ ਵਕਤ ਨਾ ਖਾਦਾਂ ਦਾ ਵੀ ਸਾਡੇ ਤੇ ਤਾਫੁਜ਼ ਨਹੀਂ ਹੈ, ਇਸ ਵਾਸਤੇ ਕਿ ਜੋ ਹੀ ਜੰਗ ਲੱਗੀ ਹੈ ਸਾਡੇ 2 ਯੂਰੀਆ ਦੇ ਪਲਾਂਟ ਬੰਦ ਕਰ ਦਿੱਤੇ ਗਏ ਨੇ। ਦੇਖੋ ਨਾ, ਇਹ ਪਲਾਂਟ ਅੱਜ ਤੋਂ 150 ਸਾਲ ਪਹਿਲੇ ਬੰਦ ਹੋਏ ਸਨ ਤੇ ਸਾਨੂੰ ਤਕਰੀਬਨ 150 ਅਰਬ ਰੁਪਇਆ ਅਸੀਂ ਅਸਲ ਕੀਮਤ ਤੋਂ ਜ਼ਿਆਦਾ ਅਦਾ ਕੀਤਾ ਸੀ। ਯਾਨੀ ਕਿ ਸਾਡੇ ਕੋਲ ਲੁੱਟ ਮਾਰ ਕੀਤੀ ਕਿ 150 ਅਰਬ ਰੁਪਇਆ ਕਾਸ਼ਤਕਾਰ ਉੱਤੇ ਯੂਰੀਆ ਦੀ ਮਾਤਰਾ ਜ਼ਿਆਦਾ ਲਿਆ ਗਿਆ ਸੀ। ਇਹ ਹੁਣ ਵੀ ਅਗਰ ਸ਼ਾਰਟਫਾਲ ਹੋ ਗਿਆ ਤੇ ਇਹ ਬਲੈਕ ਮਾਰਕੀਟਿੰਗ ਨੂੰ ਹੁਕੂਮਤ ਨਹੀਂ ਰੋਕ ਸਕਦੀ ਕਿਸੇ ਵੀ ਸੂਰਤ ਦੇ ਵਿੱਚ। ਜੋ ਮਰਜ਼ੀ ਹੁਕੂਮਤ ਕਰ ਲਵੇ ਉਹ ਬਲੈਕ ਮਾਰਕੀਟਿੰਗ ਖਤਮ ਨਹੀਂ ਕਰ ਸਕੇ। ਬਲੈਕ ਮਾਰਕੀਟਿੰਗ ਖਤਮ ਕਰਨਾ ਦਾ ਤਰੀਕਾਕਾਰ ਹੀ ਇਹੀ ਹੈ ਕਿ ਸਪਲਾਈ ਡਿਮਾਂਡ ਨੂੰ ਬੈਲੈਂਸ ਕਰਨਾ। यानी कि जितनी साड़ी डिमांड है उसकी सप्लाई ज्यादा होनी चाहिए। तो जिस वक्त देखो ना इस साल ज्यादा रही है सप्लाई, तो उसका रिजल्ट ऐसी कि सानू 100-200 रुपए असल रेट तो कम रेट से मिलती रही है। और इस वक्त तो हुकूमत को नंबर 1 प्रायोरिटी एग्रीकल्चर देनी चाहिए, नंबर 1 प्रायोरिटी। मैं क्योंकि पहले ही लफ्ज इस्तेमाल किया है कि जराई एमरजेंसी लानी चाहिए पाकिस्तान में, क्योंकि खोखर साहब जो तुम मुतालबा करते हो जरी एमरजेंसी का, ਤੁਹਾਡਾ ਮਕਸਦ ਕੀ ਹੈ? ਯਾਨੀ ਕਿ ਸਾਡੇ ਕਿਸਾਨ ਭਰਾਵਾਂ ਵਾਸਤੇ ਤੁਸੀਂ ਕੀ ਮੁਤਾਲਬਾ ਕਿ ਜ਼ਰੀ ਐਮਰਜੈਂਸੀ ਕੀ ਹੋਣਾ ਚਾਹੀਦਾ? ਮੈਂ ਦੇਖੋ ਟੌਪ ਪ੍ਰਾਇੋਰਟੀ ਤੇ ਜ਼ਰਾਅਤ ਹੋਵੇ, ਜ਼ਰਾਅਤ ਦੇ ਬਾਰੇ ਸੋਚਿਆ ਜਾਵੇ, ਕਾਸ਼ਤਕਾਰ ਦੀ ਪੈਦਾਵਾਰੀ ਲਾਗਤ ਨੂੰ ਕਮ ਕੀਤਾ ਜਾਵੇ ਔਰ ਕਾਸ਼ਤਕਾਰ ਦੇ ਮੁਨਾਫੇ ਨੂੰ ਇਨਸ਼ੋਰ ਕੀਤਾ ਜਾਵੇ ਫੌਰੀ ਤੌਰ ਤੇ। ਇੱਕ ਕਾਸ਼ਤਕਾਰ ਇੱਕ ਫਸਲ ਕੱਢਦਾ ਹੈ, ਕਾਸ਼ ਕਰਦਾ ਹੈ ਔਰ ਉਸ ਤੋਂ ਬਾਅਦ ਜਦ ਉਹ ਮਾਰਕੀਟ ਲੈ ਕੇ ਜਾਂਦਾ ਹੈ ਤਾਂ ਉਹਨੂੰ ਉਹਦਾ ਮੁਨਾਸਿਬ ਰੇਟ ਮਿਲਣਾ ਚਾਹੀਦਾ ਹੈ। ਮੁਨਾਸਿਬ ਰੇਟ ਤੋਂ ਮੁਰਾਦ ਹੈ ਕਿ ਕਮ ਸੇ ਕਮ ਉਹਦੀ ਪੈਦਾਵਾਰੀ ਲਾਗਤ ਨਾਲ ਉਹਨੂੰ 25% ਮੁਨਾਫਾ ਤਾਂ ਮਿਲਣਾ ਚਾਹੀਦਾ ਹੈ ਨਾ। अगर उसको मुनाफा ही ना मिले, उसकी पैदावारी लागत ही ना मिले तो अगली फसल से खर्च किवें करेगा? देखो ना,
रिजवान भाई इस वक्त काश्तकार तो बहुत परेशान है। ਤੁਸੀਂ ਆਲੂ ਦੇਖੋ ਕਿ 3 ਲੱਖ ਪੈਦਾਵਾਰੀ ਲਾਗਤ ਸੀ, ਉਹਨੂੰ 30,000 ਰੁਪਏ ਏਕੜ ਮਿਲ ਰਿਹਾ ਉਹਦੇ ਬਦਲੇ। ਗੰਦਮ ਦੇ ਕਾਸ਼ਤਕਾਰ ਨੂੰ ਰੇਟ ਨਹੀਂ ਮਿਲਿਆ, ਉਹਦੀ ਪੈਦਾਵਾਰੀ ਲਾਗਤ ਨਹੀਂ ਮਿਲੀ। ਕਪਾਹ ਦੇ ਕਾਸ਼ਤਕਾਰ ਨੂੰ ਪੈਦਾਵਾਰੀ ਲਾਗਤ ਨਹੀਂ ਮਿਲੀ। ਸਬਜ਼ੀਆਂ तमाम ਕਾਸ਼ਤਕਾਰ ਯਾਨੀ ਕਿ ਬਿਲਕੁਲ ਮਰ ਗਏ। ਇਸ ਵਕਤ ਕਾਸ਼ਤਕਾਰ ਦੀ ਜਿਹੜੀ ਮਾਇਸ਼ਤ ਹੈ ਉਹ ਵੈਂਟੀਲੇਟਰ ਤੇ ਹੈ ਟੋਟਲੀ। ਇਹਨਾਂ ਹਾਲਾਤ ਦੇ ਵਿੱਚ ਤਾਂ ਹੁਣ ਚਾਹੀਦਾ ਹੈ ਕਿ ਹਕੂਮਤ ਨੂੰ ਟੋਟਲ ਫੋਕਸ ਕਰਨਾ ਚਾਹੀਦਾ ਹੈ ਜ਼ਰਾਤ ਉੱਤੇ, ਕਿਉਂਕਿ ਮੈਂ ਪਹਿਲੇ ਹੀ ਕਹਿ ਚੁੱਕਾ ਕਿ ਤੁਹਾਡੇ ਸਾਹਮਣੇ ਹੈ ਕਿ ਅਗਰ ਤੁਹਾਡੇ 9/11 में ਪਾਬੰਦੀਆਂ ਲੱਗੀਆਂ, ਜ਼ਰਾਤ ਨੇ ਮੁਲਕ ਨੂੰ ਸਾਰਾ ਦਿੱਤਾ ਨਾ। ਅਗਰ ਤੁਸੀਂ ਐਟਮੀ ਧਮਾਕਾ ਕੀਤਾ, ਪਾਕਿਸਤਾਨ ਤੇ ਪਾਬੰਦੀਆਂ ਲੱਗੀਆਂ, ਜ਼ਰਾਤ ਨੇ ਸਾਰਾ ਦਿੱਤਾ। 17 ਸਾਲ ਤੁਸੀਂ ਦਹਿਸ਼ਤਗਰਦੀ ਖਿਲਾਫ ਜੰਗ ਲੜੀ, ਇਹ ਜ਼ਰਾਤ ਦੀ ਵਜ੍ਹਾ ਨਾਲ ਮੁਲਕ ਚੱਲਦਾ ਰਿਹਾ। ਕੋਵਿਡ-19 ਆਇਆ, ਬਹੁਤ ਸਾਰੇ ਪ੍ਰੋਬਲਮ ਹੈ, ਤੁਸੀਂ ਜ਼ਰਾਤ ਦੀ ਵਜ੍ਹਾ ਨਾਲ ਖੁਸ਼ਹਾਲ ਰਹੇ। ਔਰ ਹੁਣ ਵੀ ਅੱਜ ਵੀ ਅਗਰ ਇਹ ਜੰਗ ਲੱਗੀ ਹੈ ਤੇ ਇਸ ਜੰਗ ਦੇ ਜਿਹੜੇ ਅਸਰਾਤ ਨੇ ਉਹ ਪਾਕਿਸਤਾਨ ਤੇ ਉਸ ਤਰ੍ਹਾਂ ਨਹੀਂ ਹਨ, ਸਿਰਫ ਜ਼ਰਾਤ ਦੀ ਵਜ੍ਹਾ ਕਿ ਤੁਹਾਡੇ ਘਰ ਖਾਣ ਦੀ ਕਣਕ ਪਈ ਹੈ। ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਬਿਲਕੁਲ ਸਹੀ। ਔਰ ਮੈਂ ਇੱਕ ਚੀਜ਼ ਹੋਰ ਗੱਲ ਕਰਨਾ ਚਾਹਾਂਗਾ ਖਵਾਤੀਨ ਦੇ ਅੱਜ ਇੰਟਰਨੈਸ਼ਨਲ ਡੇ ਦੇ ਹਵਾਲੇ ਨਾਲ। ਮੈਂ ਸਭ ਤੋਂ ਪਹਿਲੇ ਤੇ ਆਪਣੀ ਮਾਵਾਂ ਭੈਣਾਂ ਬੇਟੋਂ ਖਿਰਾਜ ਤਹਿਸੀਨ ਪੇਸ਼ ਕਰਨਾ। ਔਰ ਯਕੀਨ ਕਰ ਲਵੋ ਪਾਕਿਸਤਾਨ ਦੀ ਜ਼ਰਾਤ ਉਹਨਾਂ ਦੇ ਤਾਮਨ ਤੋਂ ਬਗੈਰ ਮੁਮਕਿਨ ਨਹੀਂ ਹੈ। ਇਹਦੇ ਵਿੱਚ ਉਹਨਾਂ ਦੇ ਖੂਨ ਪਸੀਨਾ ਸ਼ਾਮਿਲ ਹੈ, ਉਹਨਾਂ ਦੀ ਮਿਹਨਤ ਸ਼ਾਮਿਲ ਹੈ। ਅਸੀਂ ਉਹਨਾਂ ਤੋਂ ਬਗੈਰ ਕਾਸ਼ਤ ਨਹੀਂ ਕਰ ਸਕਦੇ। ਔਰ ਬਹੁਤ ਸਾਰੀ ਫਸਲਾਂ ਦੇ ਵਿੱਚ ਉਹਨਾਂ ਦੇ ਬਹੁਤ ਬੜੀ ਕੰਟਰੀਬਿਊਸ਼ਨ ਹੈ। ਬਲਕਿ ਮੈਂ ਅਗਰ ਇਹ ਕਹਾਂ ਕਿ ਮਰਦਾਂ ਨਾਲੋਂ ਉਹਨਾਂ ਦਾ ਕੁਝ ਹਿੱਸਾ ਜ਼ਿਆਦਾ ਹੈ ਤੇ ਇਹ ਗਲਤ ਨਹੀਂ ਹੋਏਗਾ। ਔਰ ਉਹਨਾਂ ਨੇ ਬੜੀ ਖਿਦਮਤ ਕੀਤੀ ਇਸ ਮੁਲਕ ਦੀ ਫੂਡ ਸਿਕਿਉਰਿਟੀ ਦੇ ਵਿੱਚ, ਉਹਨਾਂ ਬੜਾ ਹਿੱਸਾ ਪਾਇਆ। ਮੈਂ ਦੋ ਹੱਥਾਂ ਨਾਲ ਉਹਨਾਂ ਨੂੰ ਸਲੂਟ ਪੇਸ਼ ਕਰਨਾ। ਔਰ ਯਕੀਨ ਕਰ ਲਵੋ ਸਾਡੀ ਖਵਾਤੀਨ ਜਿਹੜੀਆਂ ਨਾ ਉਹ ਮਰਦਾਂ ਤੋਂ ਪਿੱਛੇ ਨਹੀਂ ਹਨ ਜੀ। बहुत दलेर और बहुत मेहनतकश, और उन्होंने इस मुल्क की फूड सिक्योरिटी बहुत ज्यादा हिस्सा पाया और उन्होंने बड़ी मेहनत की है। मैं बार बार ये कहांगा अपनी मावां भैणां दी गल कर रहे हैं, खेतीबाड़ी च उन्हां दा की है ते ज़ाहिर गल है वेखण वाले लोग भी शामिल ने। थोड़ा जिहा दसो किहड़ी किहड़ी फसल दे विच साडीआं मावां भैणां ज़रात दे विच किस तरह हिस्सा पा रहीआं ने? देखिए जी ਅਸੀਂ ਕਪਾਹ ਲਾਣੇ ਆ ਜੀ, ਉਹਦਾ ਜਿਹੜਾ ਪਹਿਲੇ ਦਿਨ ਚੋਪਾ ਲੱਗਦਾ ਸਾਡੀ ਖਵਾਤੀਨ ਲਾਉਂਦੀਆਂ ਨੇ, ਗੋਡੀ ਉਹ ਕਰਦੀਆਂ ਨੇ, ਚੁਨਾਈ ਉਹ ਕਰਦੀਆਂ ਨੇ, ਯਾਨੀ ਕਿ ਸਾਰਾ ਕੰਮ ਉਹ ਕਰਕੇ ਚਲੇ ਜਾਂਦੀਆਂ ਨੇ। ਅਸੀਂ ਸਬਜ਼ੀ ਲਾਣੇ ਆ, ਚੋਪਾ ਉਹ ਲਾਉਂਦੀਆਂ ਨੇ, ਗੋਡੀ ਉਹ ਕਰਦੇ ਨੇ, ਉਸ ਤੋਂ ਬਾਅਦ ਉਹਦੀ ਸਬਜ਼ੀ ਦੀ ਚੁਨਾਈ ਵੀ ਉਹ ਕਰਦੀਆਂ ਨੇ। ਅਸੀਂ ਚਾਵਲ ਲਾਣੇ ਆ, ਉਹਦੀ ਪਨੀਰੀ ਆ ਕੇ ਗਰਮ ਪਾਣੀ ਖਲੋ ਕੇ ਲਾਣਾ, ਖੁਦਾ ਦੀ ਕਸਮ ਹੈ ਅਸੀਂ ਉਹਨਾਂ ਦੀ ਉਜਰਤ ਨਹੀਂ ਦੇ ਸਕਦੇ। ਯਾਨੀ ਕਿ ਉਸ ਵਕਤ ਜਿਤਨਾ ਇਹ ਮੁਸ਼ਕਿਲ ਕੰਮ ਹੈ ਕਿ ਉਸ ਮਿੱਟੀ ਦੀ ਗਾਬ ਦੇ ਵਿੱਚ चलना और गर्म ऊपर से बिल्कुल गर्मियों के विचों काश्त होती है, यानी कि जून जुलाई अगस्त असी उन्होंने ट्रांसप्लांट कर रहे होने हैं। और उस वक्त करना बहुत हिम्मत दी और दलेरी का काम है पिया। यानी कि उन्होंने इस मुल्क नाल मुहब्बत हद तो ज्यादा है, जिस वास्ते वो ये काम करते ना कि बहुत मुश्किल फसलां ने। और इस तो इलावा ज़रात दे और बहुत सारे कामां दे विचों काम करते हैं। असी मक्की काश्त करने हैं, जदों तुड़ाई करने हैं तो खवातीन ही आके करती हैं ना सारा काम। यानी कि मैं अच्छा इसी तरीके ਨਾਲ ਅਸੀਂ ਜਾਨਵਰ ਰੱਖਣੇ ਆ, ਜਾਨਵਰਾਂ ਦੀ ਖਿਦਮਤ ਉਹ ਕਰਦੀਆਂ ਨੇ, ਘਾਹ ਕੱਟ ਕੇ ਲਿਆਣਾ, ਯਾਨੀ ਕਿ ਸਾਰੇ ਕੰਮ ਸਾਡੇ ਉਹਦੇ ਵਿੱਚ ਉਹ ਬਰਾਬਰ ਦੀ ਸ਼ਰੀਕ ਹੈ। ਖਾਸ ਤੌਰ ਤੇ ਖੋਗਰ ਸਾਹਿਬ ਜਿਹੜੇ ਸਾਡੇ ਮਾਂ ਭੈਣਾਂ ਪਿੰਡਾਂ ਥਾਵਾਂ ਦੀਆਂ ਨੇ, ਜਿਹੜਾ ਲਾਈਵ ਸਟਾਕ ਦੇ ਮਾਮਲੇ 'ਚ ਦੇਖੋ ਨਾ, ਘਰਾਂ ਦੇ ਵਿੱਚ ਦੁੱਧ ਧੋਣਾ, ਜਾਨਵਰ ਦਾ ਤਕਸੀਮ ਕਰਨਾ, ਬਾਕੀ ਚੀਜ਼ਾਂ ਇਹ ਵੀ ਸਾਡੀ ਮਾਂ ਭੈਣਾਂ ਕਰਦੀਆਂ ਸਾਡੀਆਂ। ਸਰ ਮੈਂ ਉਹੀ ਲਾਈਵ ਸਟਾਕ ਦੀ ਮੈਂ ਪਹਿਲੇ ਗੱਲ ਕਰ ਗਿਆ ਨਾ ਕਿ ਉਹਨਾਂ ਦਾ ਜਾਨਵਰਾਂ ਦਾ ਪੂਰਾ ਖਿਆਲ ਉਹ ਰੱਖਦੀਆਂ ਨੇ, ਹੱਦ ਤੋਂ ਜ਼ਿਆਦਾ ਖਿਆਲ ਰੱਖਦੀਆਂ ਨੇ। ਦੂਸਰਾ ਇਹ ਕਿ ਜਦ ਅਸੀਂ ਫਰੂਟ ਦੀ ਚੁਰਾਈ ਕਰਨੇ ਆ, ਫਰੂਟ ਨੂੰ ਦਰਖਤਾਂ ਤੋਂ ਉਤਾਰਨੇ ਆ, ਉਹਦੀ ਯਾਨੀ ਗ੍ਰੇਡਿੰਗ ਕਰਨਾ, ਸਾਰਾ ਕੁਝ ਉਹਨੂੰ ਪੈਕ ਕਰਨਾ, ਸਭ ਕੰਮ ਸਾਰੀ ਸਾਡੀ ਖਵਾਤੀਨ ਕਰਦੀਆਂ ਨੇ। ਔਰ ਖਵਾਤੀਨ ਕਾਟਨ ਦੇ ਵਿੱਚ ਤਾਂ ਤੁਸੀਂ ਇਹ ਦੇਖੋ ਕਿ ਖੇਤ ਤੋਂ ਲੈ ਕੇ ਟੈਕਸਟਾਈਲ ਤੱਕ, ਬਲਕਿ ਕਪੜਾ ਸੀਣ ਤੱਕ ਸਾਰਾ ਉਹਨਾਂ ਦਾ ਕਿਰਦਾਰ ਹੈ। ਟੋਟਲ ਹਰ ਜਗ੍ਹਾ ਦੇ ਉੱਤੇ ਖਵਾਤੀਨ ਦਾ ਬਹੁਤ ਬੜਾ ਰੋਲ ਹੈ। ਐਜੂਕੇਸ਼ਨ ਰੋਲ ਹੈ, ਹੈਲਥ ਵਿੱਚ ਰੋਲ ਹੈ। ਕੋਈ ਐਸਾ ਸੈਕਟਰ ਇਸ ਵਕਤ ਨਹੀਂ ਹੈ ਜਿਹਦੇ खवातीन मर्दां दे हम पला ना हो, हर जगह ते हम पला ना माशाअल्लाह। सही। अच्छा खबर साहब, कल जड़ा है ईरान जंग नूं जवाज़ बना के साड़ी हुकूमत पाकिस्तान ने इकट्ठे ही डीजल ते पेट्रोल 55 रुपए लीटर इजाफा कर हुण दा बड़ा वड्डा डीजल दे उत्ते है। और सोलर पॉलिसी तुहाडे सामने जो हुकूमत ने कीता है, की असरात आउणगे आ जिहड़ा पेट्रोल ते डीजल महंगा कीता है? सर पहली गल तो है कि हुकूमत ने चंद दिन पहले एक इंडिकेटर प्राइस तय की गंदम दी। मैं पहले तुहाडे इस चैनल के वसातत नाल मैं गुजारिश करांगा हुकूमत नूं कि जिस तरह तुसीं 25% रेट बढ़ाया डीजल पेट्रोल का, तो उस तरीके नाल गंदम का रेट भी बढ़ाओ, क्योंकि साडी उहदी हारवेस्टिंग होनी है, ट्रांसपोर्टेशन होनी है, उससे अखराजात जिहड़े आने ने वो असीं पूरे हुण किसी सूरत वो पूरे नहीं कर सकांगे। इस वास्ते मैं गुजारिश कर रहा कि साडी
ਉਸੇ ਹਿਸਾਬ ਨਾਲ ਬਾਕੀ ਫਸਲਾਂ ਦਾ ਰੇਟ ਵੀ बढ़ाया ਜਾਵੇ, ਕਿਉਂਕਿ ਅਗਰ ਕਾਸ਼ਤਕਾਰ ਨੂੰ ਰੇਟ ਨਹੀਂ ਮਿਲੇਗਾ, ਉਹਦੀ ਪੈਦਾਵਾਰੀ ਲਾਗਤ ਇਸ ਤਰ੍ਹਾਂ बढ़ਦੀ ਰਹੇਗੀ ਤੇ ਉਹ ਕਿਸ ਤਰ੍ਹਾਂ ਸਰਵਾਈਵ ਕਰ ਸਕੇਗਾ। ਇਸ ਵਕਤ ਇਹਨਾਂ ਰੇਟਾਂ ਸਰਵਾਈਵ ਕਰਨਾ ਮੁਸ਼ਕਿਲ ਨਹੀਂ ਹੈ, ਮੁਸ਼ਕਿਲ ਹੈ, ਬਹੁਤ ਜ਼ਿਆਦਾ ਮੁਸ਼ਕਿਲ ਹੈ। ਬਲਕਿ ਸਹੀ ਇਸ ਤਰ੍ਹਾਂ ਬਿਜਲੀ ਦਾ ਰੇਟ ਬਹੁਤ ਜ਼ਿਆਦਾ ਹੈ, ਖਾਦਾਂ ਦਾ ਰੇਟ ਬਹੁਤ ਜ਼ਿਆਦਾ ਹੈ, ਔਰ ਖਾਦਾਂ ਦਾ ਰੇਟ ਤਾਂ ਔਰ बढ़ਨ ਦਾ ਚਾਂਸ ਹੈ ਕਿ ਹਕੂਮਤ ਨੂੰ ਚਾਹੀਦਾ ਹੈ ਕਿ ਫੌਰੀ ਤੌਰ ਤੇ ਖਾਦਾਂ ਦਾ ਰੇਟ ਕੰਟਰੋਲ ਕਰੇ, ਉਹਨੂੰ ਸਬਸਿਡਾਈਜ਼ ਕਰੇ, ਔਰ ਜਿਹੜੇ ਪਲਾਂਟ ਬੰਦ ਕੀਤੇ ਨੇ ਹਕੂਮਤ ਫੌਰੀ ਚਾਲੂ ਕਰੇ। ਉਹਦੀ ਵਜ੍ਹਾ ਹੈ ਕਿ ਹਕੂਮਤ ਨੂੰ ਹੋਸ਼ ਤੇ ਨਾਖਣ ਲੈਣੇ ਚਾਹੀਦੇ ਨੇ, ਹਕੂਮਤ ਨੂੰ ਸੋਚਣਾ ਚਾਹੀਦਾ ਹੈ ਕਿ ਇਸ ਵਕਤ ਪੂਰੀ ਦੁਨੀਆ 'ਚ ਨੰਬਰ 1 ਤੇ ਫੂਡ ਸਿਕਿਉਰਿਟੀ ਹੈ, ਨੰਬਰ 1 ਤੇ, ਔਰ ਫੂਡ ਸਿਕਿਉਰਿਟੀ ਵਾਸਤੇ ਖਾਦ ਸਭ ਤੋਂ ਅਹਿਮ ਜੁਜ਼ ਹੈ, ਸਭ ਤੋਂ ਜ਼ਿਆਦਾ ਅਹਿਮ ਜੁਜ਼ ਹੈ ਖਾਦ। ਅਗਰ ਅਸੀਂ ਉਹਨੂੰ ਇਨਪੁਟਸ ਨਹੀਂ ਦਿਆਂਗੇ, ਖੁਰਾਕ ਨਹੀਂ ਦਿਆਂਗੇ, तो किस तरीके नाल फसल पैदावार दे सकती है। और दूसरा, अगर उस यूरिया खाद की ब्लैक मार्केटिंग शुरू हो गई तो जी हुकूमत को कंट्रोल नहीं होती, पहले भी यही हुकूमत सी कंट्रोल नहीं कर सकी थी, यानी कि सानू एक एक बोरी 2-2 हज़ार रुपया ब्लैक च मिली और हुकूमत देख रही थी, और ਉਹਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਬਹੁਤ ਸਾਰੇ ਲੋਕਾਂ ਨੇ ਕਰੋੜਾਂ ਨਹੀਂ ਅਰਬਾਂ रुपए कमाए, और काश्तकार ने तकरीबन 150 अरब रुपए असल रेट ज्यादा अदा किया, लेकिन कोई पूछने वाला नहीं, कोई काश्तकार का एहसास कोई नहीं है। सर मैं माजरत नाल कहांगा, काश्तकार ਨੂੰ ਤੇ ਇਸ ਮੁਲਕ ਕੇ ਪਾਕਿस्तानी और इंसान तक तस्लीम नहीं किया जाता। खुदा ਦੀ कसम है, ਸਾਨੂੰ ਦੁੱਖ ਇਸ ਚੀਜ਼ ਦਾ ਕਿ ਜਦ ਸਾਨੂੰ ਗੰਦਮ ਦਾ ਰੇਟ ਨਹੀਂ ਮਿਲਿਆ, ਆਲੂ ਦਾ ਰੇਟ ਨਹੀਂ ਮਿਲਿਆ, ਮਟਰ ਗੋਭੀ ਦਾ ਰੇਟ ਨਹੀਂ ਮਿਲਿਆ, ਤੇ ਹਕੂਮਤ ਬਜਾਏ ਇਸ ਦੇ ਕਿ ਸਾਡਾ ਸਾਥ ਦੇਦੀ, ਅਫਸੋਸ ਕਰਦੀ ਹਕੂਮਤ ਕਿ ਕਾਸ਼ਤਕਾਰ ਨੂੰ ਰੇਟ ਨਹੀਂ ਮਿਲਿਆ। ਹਕੂਮਤ ਨੇ ਖੁਸ਼ੀ ਦੇ ਸ਼ਾदियाने ਬਜਾਏ ਕਿ ਮੈਂ ਰੋਟੀ ਸਸਤੀ ਕਰ ਦਿੱਤੀ, ਮੈਂ ਆਲੂ ਸਸਤਾ ਕਰ ਦਿੱਤਾ, ਮੈਂ ਗੋਭੀ ਸਸਤੀ ਕਰ ਦਿੱਤੀ, ਮੈਂ ਮਟਰ ਸਸਤਾ ਕਰਤਾ, ਕਿਸ ਦੀ ਕੀਮਤ ਤੇ? ਕਾਸ਼ਤਕਾਰ ਦੇ ਮਾਸ਼ੀ ਕਤਲ ਉੱਤੇ, ਜ਼ਰਾਅਤ ਦੀ ਤਬਾਹੀ ਉੱਤੇ। ਦੇਖੋ ਨਾ ਉਹਦਾ ਰਿਜ਼ਲਟ ਕੀ ਨਿਕਲਿਆ ਗੰਦਮ ਦਾ ਰੇਟ ਨਾ ਦੇਣ। ਮੈਂ ਰਿਜ਼ਵਾਨ ਭਾਈ, ਮੈਂ ਤਕਰੀਬਨ ਪਿਛਲੇ 2.5 ਸਾਲ ਤੋਂ ਇੱਕੋ ਗੱਲ ਕਰ ਰਿਹਾ ਕਿ ਗੰਦਮ तमाम ਫਸਲਾਂ ਦਾ ਇੰਜਨ ਹੈ। ਸਹੀ ਹੈ, ਗੰਦਮ ਬਿਹਤਰ ਹੋਏਗੀ, ਬਾਕੀ ਫਸਲਾਂ ਬਿਹਤਰ ਹੋਣਗੀਆਂ। ਗੰਦਮ ਦਾ ਰੇਟ ਨਾ ਮਿਲਣ ਦੀ ਵਜ੍ਹਾ ਨਾਲ ਅਸੀਂ ਇੱਕ ਸਾਲ ਤੁਹਾਨੂੰ ਦਿੱਤੀ ਹੈ 6.25 ਐਗਰੀਕਲਚਰ ਦੀ ਗਰੋਥ, ਔਰ ਇਸ ਸਾਲ ਜਿਹੜੀ ਪਿਛਲੇ ਸਾਲ ਦੀ ਗਰੋਥ ਹੈ ਇਹ ਪਤਾ ਕਿਤਨੀ ਆਈ ਹੈ? -30.49 ਤੁਹਾਡੀ ਮੇਜਰ 5 ਫਸਲਾਂ ਦੀ ਤਬਾਹੀ ਮਚ ਗਈ ਹੈ। ਹਰ ਸਾਲ ਅਸੀਂ ਆਬਾਦੀ ਦੇ ਵਿੱਚ ਇੱਕ ਨਵਾਂ ਨਿਊਜ਼ੀਲੈਂਡ ਜਾਂ ਸਿੰਗਾਪੁਰ ਐਡ ਕਰ ਰਿਹਾ, 50-55 ਲੱਖ ਆਬਾਦੀ ਐਡ ਕਰ ਰਿਹਾ। ਐਗਰੀਕਲਚਰ ਅਗਰ ਗਰੋਥ ਸਾਡੀ ਮਾਈਨਸ ਹੋਵੇ ਤਾਂ ਮੁਲਕ ਕਿਵੇਂ ਚੱਲੇਗਾ? ਅਸੀਂ ਕਿਸ ਤਰ੍ਹਾਂ ਬਾਹਰ ਦਾਰੋਮਦਾਰ ਕਰਾਂਗੇ? ਔਰ ਮੈਂ ਇੱਥੇ ਇੱਕ ਇੰਪੋਰਟੈਂਟ ਗੱਲ ਕਰਨਾ ਚਾਹਨਾ ਜੀ, ਦੇਖਣਾ ਚਾਹੀਦਾ ਹੈ ਕਿ ਅਸੀਂ ਕੀ ਖੋਇਆ ਕੀ ਪਾਇਆ ਇਸ ਗੰਦਮ ਦੇ ਰੇਟ ਦਾ ਦੇਣ ਦੀ ਵਜ੍ਹਾ ਨਾਲ। ਅਸਰਾਤ ਕੀ ਮੁਰਤਬ ਹੋਏ, ਉਹਦੇ ਅਸਰਾਤ ਤੁਸੀਂ ਲੋਕਲ ਛੋੜੋ, ਅਸੀਂ ਇੰਟਰਨੈਸ਼ਨਲੀ ਦੇਖਣਾ ਹੈ ਕਿ ਸਾਡੀ ਇੰਪੋਰਟ ਐਕਸਪੋਰਟ ਦੇ ਕਿਤਨਾ ਡੈਫਿਸਿਟ ਹੋਇਆ ਜੀ। ਤੁਹਾਡੇ ਸਾਹਮਣੇ ਹੈ ਕਿ ਇਸ ਵਕਤ ਕਾਟਨ ਦੀ ਇੰਪੋਰਟ ਤੇ ਕੋਈ 300% ਇਜ਼ਾਫਾ ਹੋ ਗਿਆ ਹੈ। $2 ਅਰਬ ਦੀ ਅਸੀਂ ਐਕਸਟਰਾ ਇੰਪੋਰਟ ਕੀਤੀ ਹੈ ਕਾਟਨ, ਔਰ ਜਿਹੜੀ ਸਾਡੀ ਐਕਸਪੋਰਟ ਸੀ ਉਹਦੇ ਸਾਡੇ ਚਾਵਲ ਦੀ ਐਕਸਪੋਰਟ 50% ਕਮੀ ਆ ਗਈ ਹੈ, ਸਾਡੇ ਆਲੂ ਦੀ ਐਕਸਪੋਰਟ ਹੈ, ਮੱਕੀ ਦੀ ਐਕਸਪੋਰਟ ਵਿੱਚ, ਸਬਜ਼ੀ ਫਰੂਟ ਵੈਜੀਟੇਬਲ ਦੀ ਐਕਸਪੋਰਟ ਦੇ ਵਿੱਚ। ਗਰਜ਼ਾ ਹੈ ਕਿ ਸਾਡੀ ਦਾਲਾਂ ਦੀ ਹਰ ਚੀਜ਼ ਦੀ ਐਕਸਪੋਰਟ ਹੈ ਸਾਡੀ ਕੋਈ 40%, 50%, 70, ਮੱਕੀ ਦੀ ਐਕਸਪੋਰਟ 70% ਕਮੀ ਹੈ, चिली की एक्सपोर्ट मिर्च की एक्सपोर्ट साड़ी 90% कमी है, फ्रूट वेजिटेबल की एक्सपोर्ट 40% कमी है, चावल 50% कमी है, ਤੇ ਸਰ ਬਾਕੀ ਰਿਹਾ ਕੀ? ਤਕਰੀਬਨ $7 ਬਿਲੀਅਨ ਦਾ ਫਰਕ ਪੈ ਗਿਆ। ਕੋਈ ਇੱਕ ਫਸਲ ਹੈ ਜਦੋਂ ਕੋਈ ਬਿਹਤਰੀ ਆਈ ਹੋਵੇ? ਸਾਡੀ ਇੰਪੋਰਟ ਐਕਸਪੋਰਟ ਦੇ ਵਿੱਚ ਕੋਈ ਇੱਕ ਫਸਲ ਐਸੀ ਨਹੀਂ ਜਿਹਦੇ ਵਿੱਚ ਬਿਹਤਰੀ ਆਈ ਹੋਵੇ ਜੀ, ਜਿਹਦੀ ਅਸੀਂ ਕਹਿ ਸਕੀਏ ਕਿ ਸਾਡੀ ਐਕਸਪੋਰਟ ਜ਼ਿਆਦਾ ਹੋਈ ਹੈ ਔਰ ਇੰਪੋਰਟ ਕਮੀ ਆਈ ਹੈ। ਇੱਕ ਫਸਲ ਵੀ ਐਸੀ ਨਹੀਂ ਹੈ। ਅੱਜ ਦੇਖੋ ਨਾ ਅਸੀਂ ਡਿਪੈਂਡੈਂਟ ਆ ਦੁਨੀਆ ਦੇ ਉੱਤੇ ਕਿ ਬਾਹਰੋਂ ਬੀਜ ਆਏਗਾ ਅਸੀਂ ਕਾਸ਼ ਕਰਾਂਗੇ, ਹਾਈਬ੍ਰਿਡ ਬੀਜ ਆਏਗਾ ਚਾਵਲ ਦਾ ਕਾਸ਼ ਕਰਾਂਗੇ, ਮੱਕੀ ਦਾ ਬੀਜ ਆਏਗਾ ਕਾਸ਼ ਕਰਾਂਗੇ, ਸਬਜ਼ੀਆਂ ਦਾ ਬੀਜ ਆਏਗਾ ਕਾਸ਼ ਕਰਾਂਗੇ। ਨਿਜ਼ਾਮ ਭਾਈ ਅਸੀਂ ਤਾਂ ਬੜੇ ਮੈਂ ਕੀ ਕਹਾਂ ਕਿ ਅਸੀਂ ਰਿਸਰਚ ਤੇ ਕੁਝ ਨਹੀਂ ਕੀਤਾ। ਅਸੀਂ ਐਗਰੀਕਲਚਰ ਰਿਸਰਚ ਦਾ ਬਜਟ ਸਾਡਾ ਕੀ ਹੈ, ਐਗਰੀਕਲਚਰ ਦੀ GDP ਦਾ 0. ਅੱਛਾ ਖੋਖਰ ਸਾਹਿਬ, ਤੁਸੀਂ ਕਈ ਵਰਿਆਂ ਦੇ ਉੱਤੋਂ ਨਾ ਇਹ ਗੱਲ ਬਾਰ-ਬਾਰ ਪੁਆਇੰਟ ਆਊਟ ਕਰ ਰਹੇ ਹੋ, ਔਰ ਪਿਛਲੀਆਂ 4-5 ਹੁਕੂਮਤਾਂ ਦੇ ਮੈਨੂੰ ਤੁਸੀਂ ਲੈਟਰ ਵੀ ਲਿਖੇ ਨੇ ਕਿ ਜ਼ਰੀ ਤਹਿਕੀਕ ਦੇ ਜਿਹੜੇ ਅਦਾਰੇ ਨੇ, ਖਾ ਵਫਾਕ ਦੇ ਹੋਣ ਖਾ ਸੂਬਿਆਂ ਦੇ ਹੋਣ, ਉਹ ਸਿਰਫ ਸਫੇਦ ਹਾਥੀ ਬਣੇ ਹੋਏ ਨੇ। ਅਰਬਾਂ ਖਰਬਾਂ ਦਾ ਬਜਟ ਹੈ, ਲੇਕਿਨ ਸਾਡੇ ਵਾਸਤੇ ਕਿ ਕੋਈ ਨਵਾਂ ਬੀਜ ਨਹੀਂ ਹੈ, ਕੋਈ ਨਵੀਂ ਸ਼ੈ ਨਹੀਂ ਜ਼ਰਾਅਤ ਵਾਸਤੇ। ਇਹ ਜ਼ਰੀ ਤਹਿਕੀਕਾਤੀ ਅਦਾਰੇ ਜਿਹੜੇ ਹੈ ਕਰਦੇ ਕੀ ਪਏ ਨੇ? ਮੈਂ ਰਿਜ਼ਵਾਨ ਭਾਈ ਥੋੜਾ ਜਿਹਾ ਮੈਂ ਇਸ ਤੇ ਮੁਫਸਲ ਗੱਲ ਕਰਨਾ ਚਾਹਾਂਗਾ। ਜੀ ਜੀ। अर्ज है कि ਜਿਹੜੇ ਇਸ ਵਕਤ ਸਾਡੇ ਮੌਸਮੀ ਹਾਲਾਤ ਬਣ ਗਏ, ਮੌਸਮ ਵਿੱਚ ਜਿਹੜੀ ਤਬਦੀਲੀ ਆ ਗਈ ਹੈ, ਅਸੀਂ ਉਹਦਾ ਮੁਕਾਬਲਾ ਬੀਜ ਦੀ ਰਿਸਰਚ ਤੋਂ ਬਗੈਰ ਨਹੀਂ ਕਰ ਸਕਦੇ। ਸਹੀ। ਅਗਰ ਉਹਦਾ ਮੁਕਾਬਲਾ ਕਰਨਾ ਹੈ ਤੇ ਬੀਜ ਦੇ ਜ਼ਰੀਏ ਉਹਦਾ ਮੌਸਮੀ ਤਬਦੀਲੀ ਬਰਦਾਸ਼ਤ ਕਰਨ। ਅਗਰ ਐਸੇ ਬੀਜ ਲੈ ਕੇ ਨਹੀਂ ਆਵਾਂਗੇ ਤੇ ਅਸੀਂ ਉਹ ਪਾਕਿਸਤਾਨ ਦੇ ਵਿੱਚ ਹੀ ਬਣਾ ਸਕਦੇ ਹਾਂ।